ਜਸਵੰਤ ਸਿੰਘ ਖਾਲੜਾ ਕਿਵੇਂ 25,000 ਅਣਪਛਾਤੀਆਂ ਲਾਸ਼ਾਂ ਦੇ ਕਨਕਲੂਜਨ ਤੇ ਪਹੁੰਚੇ, ਔਰ ਉਹ ਬਹੁਤੇ ਉਹ ਸੀ ਜਿਨ੍ਹਾਂ ਦੀ ਪਛਾਣ ਵੀ ਹੋਈ ਕਿ ਭਾਈ ਮੁੜ ਕੇ ਉਹ ਕੌਣ ਸੀ, ਕਿਵੇਂ ਉਹਨਾਂ ਨੂੰ ਚੁੱਕਿਆ ਗਿਆ। ਹੌਲੀ ਸਰ ਜਸਵੰਤ ਸਿੰਘ ਖਾਲੜਾ ਔਰ ਉਹਨਾਂ ਦੀ ਟੀਮ ਨੇ ਕੱਢਿਆ ਕਿ ਇਕੱਲੇ ਇੱਕ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਦੁਰਗਿਆਣਾ ਮੰਦਿਰ ਦੇ ਵਿੱਚ ਹੀ 2097 ਜਿਹੜੀਆਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਨ੍ਹਾਂ ਨੂੰ ਲਿਆਂਦਾ ਗਿਆ। ਅਜੀਤ ਸਿੰਘ ਸੰਧੂ SSP ਤਰਨਤਾਰਨ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਤੂੰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦਾ, ਜੇ 25,000 ਇੱਕ ਹੋ ਗਈ ਤੇ ਫਿਰ ਕੀ ਫਰਕ ਪਏਗਾ। ਸਰ ਜਸਵੰਤ ਸਿੰਘ ਖਾਲੜਾ ਜਿਹੜੇ 6 ਸਤੰਬਰ 1995 ਨੂੰ ਆਪਣੇ ਘਰ ਦੇ ਬਾਹਰ ਅਗਵਾ ਕੀਤੇ ਜਾਂਦੇ ਨੇ, ਔਰ ਜਿਨ੍ਹਾਂ ਨੇ 25,000 ਅਣਪਛਾਤੀਆਂ ਲਾਸ਼ਾਂ ਦੀ ਬਾਤ ਕੁੱਲ ਦੁਨੀਆ ਤੱਕ ਪਹੁੰਚਾਈ। ਉਹਨਾਂ ਦੇ ਬ੍ਰਦਰ ਇੰਗਲੈਂਡ ਦੇ ਸਿਟੀਜ਼ਨ ਸੀ, ਉਹਨਾਂ ਲਈ ਵੀ ਉਹਨਾਂ ਨੇ ਕਿਹਾ ਜੀ ਮੈਂ ਚਾਹਿਆ ਵੀ ਉਹ ਇੱਥੇ ਰੁਕਣ, ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਜਾ ਕੇ ਆਪਣੀ ਧਰਤੀ ਦੇ ਉੱਤੇ ਹੀ ਜਿਹੜਾ ਆਪਣੀ ਕੌਮ ਦੀ ਖਿਦਮਤ ਕਰਨੀ ਹੈ। ਉਹਨਾਂ ਨੇ ਕਿਹਾ ਵੀ ਮੇਰੇ ਪਿਤਾ ਨੇ ਆਪਣਾ ਆਪਾ ਕੁਰਬਾਨ ਕਰਕੇ 25,000 ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब वर्स। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 6 सितंबर 2022 22 भादो नानक शाही संमत 554 का दिन है। तो डॉक्टर साहब प्रोग्राम शुरू करने तो पहला असीं अपने दर्शकों के श्रोतिਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकते स्पैक्ट्रम केबल, आरसीएन केबल, बेल फाइव कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ तुसीं TV 84 ਨੂੰ देख सकते हो। व्यूअर्स ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स प्रोग्राम की शुरुआत करने जा रहे हैं आज स्पॉन्सरशिप के हवाले नाल कि अज के प्रोग्राम सच्चो सच नूं स्पॉन्सर किया गया है टोरंटो तो वीर सरप्रीत सिंह जी वालों। सो इन्होंने TV 84 की समुची टीम का धन्यवाद किया है। डॉक्टर अमरजीत सिंह जी का भी तह दिल धन्यवाद किया और उन्होंने बेनती की है कि कौमी पक्ष तो अक्सर असीं साडे आगूआं ते शख्सियतां नूं पहचानण तो इनकारी हुंदे हां, ਜਿਹੜੀਆਂ ਬੇਹਿਸਾਬ ਬਹਿਸਾਂ ਆਪਸੀ ਧੜੇਬਾਜ਼ੀਆਂ ਵਿੱਚ ਫਸੇ ਰਹਿੰਦੇ ਹਾਂ। ਸਮਾਂ ਲੰਘ ਜਾਣ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੀ ਹੈ ਅਤੇ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਅਸੀਂ ਆਪਣਾ ਬਹੁਤ ਸਾਰਾ ਨੁਕਸਾਨ ਕਰਵਾ ਰਹੇ ਹਾਂ ਔਰ ਸਮਾਂ ਅਤੇ ਰਿਸੋਰਸਸ ਵਿਅਰਥ ਕਰਨੇ ਛੱਡੀਏ। ਕੌਮੀ ਏਜੰਡੇ ਤੇ ਇਮਾਨਦਾਰੀ ਨਾਲ ਕੰਮ ਕਰੀਏ ਔਰ ਕੌਮੀ ਆਵਾਜ਼ TV 84 ਲਈ ਦਸਵੰਧ ਕੱਢੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਰਪ੍ਰੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਕਿ ਅੱਜ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਹੋਰਾਂ ਦਾ 27ਵਾਂ ਸ਼ਹੀਦੀ ਦਿਨ ਹੈ ਔਰ 25,000 ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੂੰ ਉਹਨਾਂ ਦੇ ਅੱਜ ਦੇ ਦਿਨ ਹੀ ਉਹਨਾਂ ਦੇ ਘਰੋਂ ਚੱਕ ਕੇ ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਜਿਹੜਾ ਬਣਾ ਦਿੱਤਾ ਗਿਆ ਸੀ। ਸੋ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਹੁਣ ਤੱਕ ਇਹਨਾਂ 27 ਵਰਿਆਂ ਵਿੱਚ ਪੰਜਾਬ ਦੀ ਧਰਤੀ ਤੇ ਕੀ ਕੁਝ ਵਾਪਰਿਆ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਔਰ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਹੈ ਉਹ ਕੀਤਾ ਜਾਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਨੌਜਵਾਨ
ਸਰਪ੍ਰੀਤ ਸਿੰਘ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਬੇਸ਼ੱਕ ਪਿਛਲੇ ਵਰ੍ਹਿਆਂ ਦੌਰਾਨ ਵੀ ਉਹਨਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਰਿਹਾ ਔਰ ਉਹਨਾਂ ਦੇ ਮੈਸੇਜ ਦੇ ਵਿੱਚ ਹਮੇਸ਼ਾ ਹੀ ਇੱਕ ਬੜੀ ਕਲੈਰਿਟੀ ਔਰ ਪੰਥ ਪਿਆਰ ਸੀ। ਟੈਲੀਫੋਨ ਤੇ ਇੱਕ ਵਾਰ ਸ਼ਾਇਦ ਗੱਲ ਵੀ ਹੋਈ ਉਹਨਾਂ ਨਾਲ, ਪਰ ਆਪਣੀ ਟੋਰਾਂਟੋ ਫੇਰੀ ਦੌਰਾਨ ਉਹਨਾਂ ਦੇ ਨਾਲ ਬੇਟਾ ਸਰਪ੍ਰੀਤ ਸਿੰਘ ਨਾਲ ਮਿਲਣ ਦਾ ਮੌਕਾ ਵੀ ਬਣਿਆ। ਲਾਸਟ ਡੇ ਜਿੱਦਣ ਸਾਡਾ ਟੋਰਾਂਟੋ 'ਚ ਸੀ, ਉਸ ਤੋਂ ਪ੍ਰੀਵੀਅਸ ਈਵਨਿੰਗ ਇੱਕ ਰੈਸਟੋਰੈਂਟ ਦੇ ਵਿੱਚ ਸਾਡੇ ਵੈਲ ਵਿਸ਼ਰਸ ਵੱਲੋਂ ਸਮਾਲ ਡਿਨਰ ਰੱਖਿਆ ਗਿਆ ਸੀ ਔਰ ਉਹਨਾਂ ਨੂੰ ਮੈਂ ਜਿਹੜਾ ਆਗਾਹ ਕੀਤਾ ਕਿ ਉਹ ਇਹਦੇ 'ਚ ਆ ਸਕਦੇ ਨੇ। ਉਹ ਮੇਰੇ ਕੋਲ ਹੀ ਬੈਠੇ ਔਰ ਮੈਂ ਦੇਖ ਸਕਦਾ ਹਾਂ ਬਹੁਤ ਵਾਰ ਅਸੀਂ ਸ਼ਿਕਾਇਤ ਕਰਨ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਹਾਂ, ਨੋ ਡਾਊਟ, ਲੇਕਿਨ ਹਾਲਾਂ ਉਹ ਖੁਦ ਆਪਣੀਆਂ ਇਮੀਗ੍ਰੇਸ਼ਨ ਪ੍ਰੋਬਲਮਸ ਦੇ ਨਾਲ ਵੀ ਜੂਝ ਰਹੇ ਨੇ। ਪਿਛੋਕੜ ਵੱਲੋਂ ਜਿਵੇਂ ਉਹਨਾਂ ਨੇ ਈਵਨ ਆਪਣੇ ਪਿਤਾ ਜੀ ਦੀ ਜਰਨੀ ਦੱਸੀ ਕਿ ਕਿਵੇਂ ਪੁਲਿਸ ਮਹਿਕਮੇ 'ਚੋਂ ਇੱਕ ਪੱਖੀ ਸੋਚ ਹੋਣ ਤੋਂ ਬਾਅਦ ਕਿਵੇਂ ਪੰਥ ਪੱਖੀ ਹੋਏ। TV 84 ਨੇ ਕਿਵੇਂ ਉਹਨਾਂ ਦੇ ਵਿੱਚ ਉਹ ਤਬਦੀਲੀ ਲਿਆਂਦੀ, ਇਸ ਦਾ ਉਹ ਬੜੇ ਮਾਣ ਨਾਲ ਜ਼ਿਕਰ ਕਰਦੇ ਨੇ। ਨਾਈਸ। ਔਰ ਲੇਕਿਨ ਉਹਨਾਂ ਦੇ ਵਿੱਚ ਇਹ ਵੀ ਭਾਵਨਾ ਕਿ ਜੇ ਲੋੜ ਪਈ ਤਾਂ ਅਸੀਂ ਆਪਣੀ ਧਰਤੀ 'ਤੇ ਵੀ ਜਾ ਕੇ ਸਰਵ ਕਰਾਂਗੇ। ਕੋਈ ਬੇਪਰਵਾਹੀ, ਬਿਲਕੁਲ ਉਸ ਕਿਸਮ ਦੀ ਕੋਈ ਫਿਕਰ ਵਾਲੀ ਗੱਲ ਨਹੀਂ, ਪੂਰੀ ਬੇਪਰਵਾਹੀ ਔਰ ਬੜੀ ਕਲੈਰਿਟੀ ਆਫ ਥਾਟ। ਔਰ ਜਿਵੇਂ ਇਸ ਮੈਸੇਜ ਦੇ ਵਿੱਚ ਵੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਈ ਸਾਡੀ ਅਪਰੋਚ ਫੋਕਸਡ ਹੋਣੀ ਚਾਹੀਦੀ ਹੈ, ਕੌਮੀ ਘਰ ਖਾਲਿਸਤਾਨ ਲਈ ਸਾਡਾ ਸੰਘਰਸ਼ ਸਿੱਧਤ ਹੋਣਾ ਚਾਹੀਦਾ ਹੈ ਔਰ ਛੋਟੇ-ਮੋਟੇ ਜਿਹੜੇ ਇਸ਼ੂ ਬਹੁਤ ਵਾਰ ਕੁਝ ਸਾਡੇ ਹਉਮੈ ਚੋਂ ਨਿਕਲਦੇ ਨੇ, ਕੁਝ ਸਾਨੂੰ ਉਲਝਾ ਲਿਆ ਜਾਂਦਾ ਹੈ, ਕੁਝ ਜਿਹੜਾ ਇਹ ਸੋਸ਼ਲ ਮੀਡੀਆ ਨੇ, ਜਦੋਂ ਮੈਂ ਇਹ ਕਹਿੰਦਾ ਵੀ ਇਹ ਦੋ ਧਾਰੀ ਤਲਵਾਰ ਹੈ, ਸੋ ਦੋ ਧਾਰੀ ਤਲਵਾਰ ਦਾ ਮਤਲਬ ਇੱਕ ਪਾਸੇ ਭਾਵੇਂ ਪੋਜ਼ਿਟਿਵ ਹੋ, ਇਸ ਦਾ ਇਹ ਹੈ ਵੀ ਬਹੁਤ ਸਾਰੇ ਨੌਜਵਾਨਾਂ ਤੱਕ ਮੈਸੇਜ ਵੀ ਇਸ ਰਾਹੀਂ ਪਹੁੰਚਿਆ ਜਿਨ੍ਹਾਂ ਨੂੰ ਅੱਗੇ ਮੁਖਤਾਰਾ ਜਾਂ ਦੂਜੇ ਰਾਹੀਂ ਤਾਂ ਪਤਾ ਨਹੀਂ ਸੀ ਲੱਗਦਾ ਕਿ ਸਿੱਖ ਕੌਮ ਨਾਲ ਕੀ ਹੋ ਰਿਹਾ, ਪਰ ਦੂਸਰੇ ਪਾਸੇ ਇਹ ਵੇਸਟ ਆਫ ਟਾਈਮ ਵੀ ਬੜਾ ਮੈਂ ਦੇਖ ਰਿਹਾ ਸੀ। ਔਰ ਇਹ ਕਿਵੇਂ ਜਿਵੇਂ ਉਹ ਕਿਸੇ ਕੋਲ ਤੁਸੀਂ ਜਾਓ ਨਾ ਬਹੁਤਾ ਵਕਤ, ਉਹ ਕਹਿੰਦਾ ਜੀ ਇੰਨੇ ਮਹੀਨੇ ਹੋ ਗਏ ਤੁਹਾਨੂੰ ਆਇਆ। ਹੁਣ ਮੈਂ 8-10 ਦਿਨ ਬਾਅਦ, ਕਿਉਂਕਿ ਇਸ ਟਰੈਵਲ ਦੇ ਦੌਰਾਨ ਬਹੁਤ ਸਾਰਾ ਜਿਹੜਾ ਉਹ 1-to-1 ਮਿਲਣ ਸੀ, ਤੇ ਨਾਲ ਦੀ ਨਾਲ ਤੁਹਾਡੀ ਸਕਰੀਨ ਤੁਹਾਨੂੰ ਯਾਦ ਕਰਵਾ ਦਿੰਦੀ ਹੈ ਕਿ ਇਸ ਹਫਤੇ ਤੁਸੀਂ ਇੰਨੇ % ਘੱਟ ਵਕਤ ਯੂਜ਼ ਕੀਤਾ ਹੈ। ਜਿਵੇਂ ਬਾਰ-ਬਾਰ ਸੱਦਾ ਦੇ ਰਹੇ ਹੁੰਦੇ ਨੇ ਕਿ ਆਓ ਇੱਥੇ ਬੜੇ ਰਹੋ। ਸੋ ਮੈਂ ਸਮਝਦਾ ਵੀ ਇਹ ਸੱਦਾ ਸ਼ਾਇਦ ਉਹਨਾਂ ਦਾ ਕਾਫੀ ਕਾਰਗਰ ਵੀ ਹੁੰਦਾ ਹੈ। ਬਹੁਤ ਸਾਰਾ ਵਕਤ ਸਾਡੇ ਚੋਂ ਜਿਹੜੇ ਬਹੁਤ ਸਾਰੇ ਨੇ, ਔਰ ਇਹ ਨਹੀਂ ਹੈ ਕਿ ਵੀ ਇਹਦੇ ਚੋਂ 2-3 ਚੀਜ਼ਾਂ ਜਿਹੜੀਆਂ ਗਾਇਬ ਹੋਈਆਂ, ਉਹਨਾਂ 'ਚ ਇੱਕ ਤਾਂ ਵੈਸੇ ਵੀ ਜਿਹੜਾ ਪੜ੍ਹਨ ਲਿਖਣ ਦਾ ਸ਼ੌਕ ਸਾਡੇ 'ਚ ਨਹੀਂ ਸੀ, ਲੇਕਿਨ ਜੇ ਕਿਸੇ ਨੇ ਕੋਈ ਇੱਕ ਅੱਧੀ ਕਿਤਾਬ ਕਦੇ ਪੜ੍ਹੀ ਹੁੰਦੀ ਹੈ ਮਹੀਨੇ 'ਚ, ਤੇ ਜਦੋਂ ਤੁਸੀਂ ਕਿਤਾਬ ਦੇ ਨਾਲ ਜੁੜਦੇ ਹੋ, ਉਸ ਨੂੰ ਪੜ੍ਹਦੇ ਹੋ, ਇਕੱਲਾ ਸਾਈਕੋਲੋਜੀਕਲੀ ਵੀ ਉਹਦਾ ਡੀਪ ਇੰਪੈਕਟ ਹੁੰਦਾ ਹੈ। ਅਲਫਾਜ਼ ਦੇ ਉੱਤੇ ਵੀ ਤੁਹਾਡਾ ਧਿਆਨ ਟਿਕਿਆ ਹੁੰਦਾ ਹੈ। ਤੁਸੀਂ ਜਿੱਥੇ ਰੁਕਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਜ਼ਿਆਦਾ ਗੰਭੀਰ ਇਸ਼ੂ ਹੈ, ਉਹਨੂੰ ਤੁਸੀਂ ਰੋਕ ਕੇ ਫਿਰ ਅੱਗੇ ਤੁਰਦੇ ਹੋ ਔਰ ਉਸ ਦੇ ਰਿਟੇਨ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਨੇ। ਘੱਟੋ ਘੱਟ ਜਾਂ ਤਾਂ ਸਾਡੀ ਜਨਰੇਸ਼ਨ ਨੂੰ ਇਵੇਂ ਲੱਗਦਾ, ਪਰ ਜੇ ਅਜੋਕੀ ਜਨਰੇਸ਼ਨ ਜਿੱਥੇ ਹੁਣ ਬਹੁਤ ਸਾਰਾ ਉਹ ਕਿਤਾਬਾਂ ਪੜ੍ਹਨ ਦਾ ਵੀ ਹੁਣ ਤਾਂ ਉਹ ਆਡੀਓ ਬੁੱਕਸ ਆ ਗਈਆਂ, ਪਰ ਮੈਨੂੰ ਨਹੀਂ ਲੱਗਦਾ ਕਿ ਵੀ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੇ ਜਿਹੜੇ ਕਲੇਮ ਕਰਦੇ ਨੇ ਕਿ ਅਸੀਂ ਆਹ ਵੀ ਪੜ੍ਹਿਆ, ਤੁਸੀਂ ਗੱਲ ਕਰਦੇ ਹੋ ਤੇ ਤੁਹਾਨੂੰ ਲੱਗਦਾ ਵੀ ਉਹ ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਵੀ ਫਲਾਂ ਕੀ ਹੈ, ਕਹਿੰਦੇ ਉਹ ਪੜ੍ਹਿਆ ਤਾਂ ਹੈ ਪਰ ਗੁੜਿਆ ਨਹੀਂ। ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਗੁੜਨ ਵਾਲਾ ਕੰਮ ਹੈ, ਇਹ ਇਸ ਸਾਰੇ ਦੇ ਨਾਲ ਜਿੰਨੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਵੀ ਔਰ ਅਦਰਵਾਈਜ਼ ਵੀ ਜਿਹੜਾ ਤੁਹਾਡਾ ਫੋਕਸਡ ਪਾਰਟ ਨਹੀਂ ਹੈ, ਔਰ ਇਹ ਹੀ ਔਰ ਜਦੋਂ ਹੁਣ ਇਹ 2 ਸਾਲ ਦੇ ਲਗਭਗ ਕੋਵਿਡ-19 ਦੇ ਚੱਲਦਿਆਂ ਗੁਜ਼ਰੇ ਨੇ, ਤੁਸੀਂ ਟੀਚਰਸ ਨੂੰ ਪੁੱਛ ਕੇ ਦੇਖੋ ਬੱਚਿਆਂ ਦਾ ਕੀ ਹਾਲ ਹੈ, ਬੁਰਾ ਹਾਲ ਆ। ਹਾਂ, ਅਟੈਂਸ਼ਨ ਸਪੈਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਉਹਦੇ 'ਚ ਹੀ ਬੜੇ ਹੋਏ ਨੇ ਔਰ ਕੋਈ ਆਈ ਕੰਟੈਕਟ ਨਹੀਂ ਹੈ, ਕਿਉਂਕਿ ਲੈਂਗੁਏਜ ਇਕੱਲੀ ਇਹ ਨਹੀਂ ਹੈ ਕਿ ਕੋਈ ਸ਼ਬਦਾਂ ਦੇ ਨਾਲ ਜਾਂ ਕੋਈ ਗਿਆਨ ਦਾ ਕੋਈ ਐਸਾ ਭੰਡਾਰ ਹੈ ਜਿਹੜਾ ਇੱਕ ਜੋ ਦੂਜੇ 'ਚ ਟ੍ਰਾਂਸਫਰ ਹੋ ਜਾਏ। ਬਹੁਤ ਕੁਝ ਐਸਾ ਹੁੰਦਾ ਹੈ ਔਰ ਉਹਦੇ 'ਚ ਸਭ ਤੋਂ ਜ਼ਰੂਰੀ ਤੁਹਾਡਾ ਆਈ ਕੰਟੈਕਟ ਹੁੰਦਾ ਹੈ। ਇਹੀ ਕਾਰਨ ਹੈ ਵੀ ਅੱਜ ਵੀ ਸਾਨੂੰ ਉਹ ਵਕਤ ਯਾਦ ਆਉਂਦਾ ਜਦੋਂ ਤੁਸੀਂ ਡਾਈਨਿੰਗ ਟੇਬਲ 'ਤੇ ਬੈਠ ਕੇ, ਔਰ ਕੁਝ ਫੈਮਲੀਜ਼ ਦੇ ਵਿੱਚ ਲਾਅ ਵਾਂਗ ਸੀ ਕਿ ਤੁਸੀਂ ਕਿਤੇ ਵੀ ਹੋਵੋ, ਡਿਨਰ ਦੇ ਵੇਲੇ ਜਿਹੜਾ ਤੁਸੀਂ ਘਰ ਪਹੁੰਚਣਾ ਹੈ ਔਰ ਡਾਈਨਿੰਗ ਟੇਬਲ 'ਤੇ ਮਾਂ ਬਾਪ ਭੈਣ ਭਰਾ ਜਿਹੜੇ ਬੈਠੇ ਨੇ ਕਰ ਰਹੇ ਨੇ, ਉਹ ਦਿਨ ਦਾ ਜਿਹੜਾ ਜੋ ਵੀ ਤੁਹਾਡਾ ਲੇਖਾ ਜੋਖਾ ਉਹਦੀ ਗੱਲ ਵੀ ਹਲਕੇ ਫੁਲਕੇ ਅੰਦਾਜ਼ ਹੁੰਦੀ ਸੀ।
ਤੁਹਾਡੀ ਬਾਡੀ ਲੈਂਗੁਏਜ ਤੋਂ, ਤੁਹਾਡੇ ਮੂਡ ਤੋਂ ਇਹ ਵੀ ਅੰਦਾਜ਼ਾ ਹੁੰਦਾ ਸੀ ਕਿ ਸਮਥਿੰਗ ਇਜ਼ ਰੋਂਗ, ਬਿਲਕੁਲ। ਔਰ ਉਹ ਆਬਜ਼ਰਵੇਸ਼ਨ ਵੀ ਇੱਕ ਹੁੰਦੀ ਸੀ। ਸੋ ਉਹ ਸਾਰਾ ਪਾਰਟ ਤਾਂ ਗਿਆ ਹੀ ਗਿਆ ਫੈਮਿਲੀ ਕਲਚਰਸ। ਹੁਣ ਤਾਂ ਇੱਕੋ ਘਰ 'ਚ ਬੈਠੇ ਆ, ਉਹ ਜਿਹੜਾ ਹੈ ਉਹ ਪੁੱਤਰ ਮਾਂ ਨੂੰ ਜਾਂ ਧੀ ਮਾਂ ਨੂੰ ਜਿਹੜੀ ਆ ਕਮਰੇ 'ਚੋਂ ਹੀ ਕਰ ਰਹੀ ਹੁੰਦੀ ਵੀ ਮੈਨੂੰ ਇੱਥੇ ਖਾਣਾ ਦੇ ਦੇ, ਜਾਂ ਮੈਂ ਕੁਝ ਨਹੀਂ ਖਾਣਾ, ਜਾਂ ਪੁੱਤਰਾਂ ਨੂੰ ਵੀ ਜਾਂ ਤੁਹਾਨੂੰ ਜਿਹੜਾ ਉਹ ਜਾ ਕੇ ਆਵਾਜ਼ਾਂ ਮਾਰਨੀਆਂ ਪੈਂਦੀਆਂ। ਹਾਂ, ਉਹ ਉਸ ਕਿਸਮ ਦਾ। ਸੋ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਸਾਡੇ ਲਈ ਹੋਰ ਵੀ ਜ਼ਰੂਰੀ ਹੈ, ਔਰ ਇਹ ਜਿਨ੍ਹਾਂ ਏਜੰਸੀਆਂ ਦੇ ਨਾਲ ਸਾਡਾ ਵਾਹ ਹੈ, ਔਰ ਅਸੀਂ ਗੱਲ ਕਰਾਂਗੇ ਅੱਜ ਕਿ ਕਿਵੇਂ ਕਦੇ ਇੱਕ ਤੋਂ ਬਾਅਦ ਇੱਕ ਇਸ਼ੂ, ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਦੇ ਆਸ਼ੂਤੋਸ਼ੀਏ ਖੜੇ ਕੀਤੇ, ਕਦੋਂ ਦੂਜੇ ਕੀਤੇ, ਸੌਦਾ ਸਾਧ, ਹੁਣ ਈਸਾਈਆਂ ਦੇ ਨਾਲ ਲਾਈਨ, ਫਿਰ ਕੋਈ ਨਾ ਕੋਈ ਨਵਾਂ ਇਸ਼ੂ ਆ ਜਾਂਦਾ। ਔਰ ਇਹ ਜਿਹੜੇ ਜਿਹਨੂੰ ਇੱਕ ਗ੍ਰਾਸ ਹੌਪਰ ਕਹਿੰਦੇ ਨੇ, ਗ੍ਰਾਸ ਹੌਪਰ ਹੈ, ਗ੍ਰਾਸ ਹੌਪਰ ਹਰੇ ਰੰਗ ਦਾ ਟਿੱਡਾ ਹੁੰਦਾ, ਜਦੋਂ ਤੁਸੀਂ ਦੇਖੋ ਉਹ ਜੰਪ ਕਰਦਾ ਰਹਿੰਦਾ। ਹੁਣ ਜਦੋਂ ਇਸ਼ੂ ਆਫਟਰ ਇਸ਼ੂ ਉਸ ਨੂੰ ਗ੍ਰਾਸ ਹੌਪਰ ਵਾਂਗ ਬਣਾ ਦਿੱਤਾ ਜਾਂਦਾ ਹੈ, ਤੇ ਅਸੀਂ ਵੀ ਜਾਂ ਸਾਡਾ ਇੱਕ ਵੱਡਾ ਤਬਕਾ ਵੀ ਉਸ ਟਿੱਡੇ ਨੂੰ ਫੜਨ ਦੇ ਮਗਰ ਹੀ ਦੌੜਦਾ, ਔਰ ਅਸਲੀ ਇਸ਼ੂ ਫਿਰ ਸਾਈਡ ਟਰੈਕ ਹੁੰਦਾ ਜਾਂ ਉਹਦੇ ਚੋਂ ਹੀ ਫਿਰ ਹੋਰ ਕਿਸਮ ਦੀਆਂ ਡਿਬੇਟਸ ਹੁੰਦੀਆਂ ਨੇ। ਸੋ ਵੀਰ ਸਰਪ੍ਰੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਮੈਂ ਸੱਚਮੁੱਚ ਹੀ ਮਿਲ ਕੇ ਪ੍ਰਭਾਵਿਤ ਵੀ ਹੋਇਆ, ਔਰ ਮੈਨੂੰ ਇਹ ਫਖਰ ਵੀ ਮਹਿਸੂਸ ਹੋਇਆ ਕਿ ਪੰਜਾਬ ਦੀ ਧਰਤੀ ਦੇ ਜਾਇਆਂ ਦੇ ਵਿੱਚ ਅੱਜ ਵੀ ਗੈਰਤ, ਅਣਖ ਔਰ ਕਿਸੇ ਵੀ ਕਿਸਮ ਦੀ ਕੁਰਬਾਨੀ ਕਰਨ ਦਾ ਜਜ਼ਬਾ ਹੈ। ਔਰ ਇਹ ਉਹਨਾਂ ਦੇ ਨਾਲ ਵੀ, ਔਰ ਇਸ ਤੋਂ ਇਲਾਵਾ ਜਿਹੜਾ 25-30 ਇੰਟਰਨੈਸ਼ਨਲ ਸਟੂਡੈਂਟਸ ਦੇ ਬੈਚ ਨਾਲ ਵੀ ਮੈਨੂੰ ਮਿਲਣ ਦਾ ਮੌਕਾ ਮਿਲਿਆ, ਉਸ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ। ਕਿਉਂਕਿ ਇੱਕ ਪਾਸੇ ਭਾਵੇਂ ਮੈਂ ਇਹ ਅਟੈਂਸ਼ਨ ਸਪੈਨ ਜਾਂ ਡਬਲ ਆਈਜ਼ ਸੌਰਡ ਜਾਂ ਦੂਜੇ ਦੀ ਗੱਲ ਕੀਤੀ, ਪਰ ਦੂਸਰੇ ਪਾਸੇ ਮੈਂ ਇਹ ਵੀ ਦੇਖ ਰਿਹਾ ਸੀ ਕਿ ਸਾਡੀ ਜਨਰੇਸ਼ਨ ਵੇਲੇ ਜਦੋਂ 84 ਤੋਂ ਬਾਅਦ ਖਾਸ ਤੌਰ ਤੇ ਜੋ ਮਾਹੌਲ ਬਣਿਆ, ਜਿਹੜੀ ਡਰਾਈਵਿੰਗ ਫੋਰਸ ਸੀ ਉਹ ਐਮੋਸ਼ਨ ਸੀ। ਕਿਉਂਕਿ ਬਹੁਤ ਸਾਰੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੰਨੇ ਕੁ ਜਜ਼ਬਾਤ ਦੇ ਵਿੱਚ ਜਿਹੜੇ ਨੇ ਆਪਣੇ ਆਪ ਨੂੰ ਜਿਹੜਾ ਉਹ ਦੁੱਖ ਮਹਿਸੂਸ ਕਰਦੇ ਸੀ ਕਿ ਉਹਨਾਂ ਨੂੰ ਹੋਰ ਕੁਝ ਨਹੀਂ ਸੀ ਦਿਸਦਾ। ਸੋ ਬਹੁਤ ਵਾਰ ਇਸ ਗੱਲ ਦਾ ਧਿਆਨ ਰਹੇ ਵੀ ਐਮੋਸ਼ਨ ਬੜੀ ਜ਼ਰੂਰੀ ਹੁੰਦੀ ਹੈ, ਕਿਉਂਕਿ ਐਮੋਸ਼ਨ ਹੀ ਤੁਹਾਨੂੰ ਖੜਾ ਕਰਦੀ ਹੈ। ਪਰ ਜੇ ਐਮੋਸ਼ਨ ਦੇ ਉਸ ਵੇਗ ਦੇ ਵਿੱਚ ਜਾਂ ਧਾਰਾ ਦੇ ਵਿੱਚ ਤੁਸੀਂ ਬਹਿ ਜਾਂਦੇ ਹੋ, ਤੇ ਫਿਰ ਤਰਕ, ਲੌਜਿਕ, ਆਬਜੈਕਟਿਵਿਟੀ, ਡਿਸੀਜਨ ਮੇਕਿੰਗ, ਇਹ ਸਾਰੇ ਹੀ ਪ੍ਰਭਾਵਿਤ ਹੁੰਦੇ ਨੇ। ਔਰ ਇਹੀ ਕਾਰਨ ਹੈ ਕਿ ਸਾਡੇ ਉਸ ਐਮੋਸ਼ਨਲ ਫੇਜ਼ ਨੂੰ ਏਜੰਸੀਆਂ ਨੇ ਵੀ ਵਰਤਿਆ, ਖੁਦਗਰਜ਼ੀ ਵਾਲੇ ਲੁਟੇਰੇ ਕਿਸਮ ਦੇ ਅਕਾਲੀ ਕਾਂਗਰਸੀ ਆਗੂਆਂ ਨੇ ਵੀ ਵਰਤਿਆ, ਔਰ ਕੁਝ ਹਾਲਾਤਾਂ 'ਚ ਅਸੀਂ ਖੁਦ ਹੀ ਆਪਣੀਆਂ ਉਹਨਾਂ ਐਮੋਸ਼ਨਸ ਦਾ ਸ਼ਿਕਾਰ ਹੋਏ। ਪਰ ਜਿਹੜਾ ਇਸ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਇੰਟਰੈਕਸ਼ਨ ਜਾਂ ਇਹਨਾਂ 'ਚੋਂ ਮੈਂ ਦੇਖਦਾ, ਉਹਨਾਂ ਦੇ ਵਿੱਚ ਬਹੁਤ ਗੰਭੀਰਤਾ ਦੇ ਨਾਲ, ਔਰ ਜਿਸ ਕਿਸਮ ਦੇ ਸਵਾਲ ਉਹ ਪੁੱਛਦੇ ਨੇ, ਜਿਸ ਕਿਸਮ ਦਾ ਉਹਨਾਂ ਦੇ ਜਿਹੜਾ ਪੈਰ ਵੀ ਗਰਾਊਂਡ ਤੇ ਨੇ, ਬਿਲਕੁਲ ਜਿਹੜਾ ਰੈਪਟ ਉਹਨਾਂ ਦਾ ਦੀ ਪਹੁੰਚ ਵੀ ਹੈ। ਔਰ ਇਸ 'ਚ ਮੈਂ ਸਮਝਦਾ ਵੀ ਈਵਨ ਡਿਊ ਦੇਣਾ ਬਣਦਾ ਕਿ ਜਿਹੜੀ 13 ਮਹੀਨੇ ਚੱਲੀ ਕਿਸਾਨ ਲਹਿਰ ਹੈ, ਉਸ ਨੇ ਵੀ ਨੌਜਵਾਨਾਂ ਦੇ ਵਿੱਚ, ਔਰ ਖਾਸ ਤੌਰ ਤੇ ਦੀਪ ਸਿੱਧੂ ਮੂਸੇਵਾਲਾ ਫਿਨੋਮੇਨਾ ਜਿਹੜੇ ਇਸ ਪੀਰੀਅਡ ਦੇ ਵਿੱਚ ਆਵਾਜ਼ ਬਣ ਕੇ ਉੱਭਰੇ, ਇਸ ਨੇ ਉਹਨਾਂ ਨੂੰ ਇਸ ਪਾਸੇ ਤੋਰਿਆ, ਤੇ ਹੁਣ ਉਹ ਆਪਣੀ ਰਿਸਰਚ ਕਰਕੇ ਆਪਣੇ ਕਨਕਲੂਜਨ ਤੇ ਪਹੁੰਚ ਰਹੇ ਨੇ। ਸੋ ਵੀਰ ਬੇਟਾ ਸਰਪ੍ਰੀਤ ਸਿੰਘ ਬਹੁਤ ਬਹੁਤ ਸ਼ੁਕਰੀਆ। ਅੱਜ 6 ਸਤੰਬਰ ਦਾ ਦਿਨ ਦੋ ਮਹਾਨ ਸ਼ਖਸੀਅਤਾਂ ਦੇ ਨਾਲ ਜੁੜਿਆ ਹੋਇਆ। ਜਦੋਂ ਅਸੀਂ ਸਿੰਘ ਸਭਾ ਮੂਵਮੈਂਟ ਦਾ ਜ਼ਿਕਰ ਕਰਦੇ ਹਾਂ ਤਾਂ ਸਿੰਘ ਸਭਾ ਮੂਵਮੈਂਟ ਦੇ ਬਾਨੀ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਜਿਨ੍ਹਾਂ ਨੂੰ ਮੈਂ ਫਕੀਰ ਕਹਿੰਦਾ, ਔਰ ਅਕਸਰ ਮੇਰੇ ਲਈ ਉਹ ਬਹੁਤ ਵੱਡੀ ਪ੍ਰੇਰਨਾ ਨੇ। ਜਦੋਂ ਤੁਸੀਂ ਬੇਲੋੜੇ ਕ੍ਰਿਟਿਸਿਜ਼ਮ 'ਚੋਂ ਨਿਕਲਦੇ ਹੋ, ਜਾਂ ਅਸੀਂ ਨਿਕਲੇ 30-35 ਵਰਿਆਂ 'ਚ, ਮੁੱਢਲੇ ਸਾਲਾਂ 'ਚ, ਖਾਸ ਤੌਰ ਤੇ 90ਵਿਆਂ 'ਚ, ਤੇ ਜੇ ਕੋਈ ਪ੍ਰੇਰਨਾਦਾਇਕ ਜਾਂ ਕਿਸੇ ਤੋਂ ਜਿਹਨੂੰ ਤੁਸੀਂ ਕਹੋ ਕਿ ਵੀ ਢਾਰਸ ਮਿਲਦੀ ਸੀ, ਤਾਂ ਇਹਨਾਂ ਦੋ ਫਕੀਰਾਂ ਤੋਂ ਮਿਲਦੀ ਸੀ ਕਿ ਉਹਨਾਂ ਨੇ ਕਿਸ ਕਿਸਮ ਦੇ ਕ੍ਰਿਟਿਸਿਜ਼ਮ ਨੂੰ ਸਹਾਰਿਆ। ਭਾਈ ਦਿੱਤ ਸਿੰਘ ਜਿਹੜੇ ਬਹੁਤ ਵੱਡੇ ਲਿਖਾਰੀ, ਬੁਲਾਰੇ, ਔਰ ਉਹਨਾਂ ਦੀ ਬਹੁਤ ਵੱਡੀ ਖਿਦਮਤ ਹੈ, ਉਹ ਅੱਜ ਦੇ ਦਿਨ ਜਦੋਂ ਅਸੀਂ 6 ਸਤੰਬਰ ਦਾ ਜ਼ਿਕਰ ਕਰ ਰਹੇ ਹਾਂ, 1901 ਦੇ ਵਿੱਚ ਆਲਮੋਸਟ 123 ਵਰੇ ਪਹਿਲਾਂ, ਜਿਹੜੇ ਨੇ 121 ਵਰੇ ਪਹਿਲਾਂ, ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਅਸੀਂ ਉਹਨਾਂ ਦਾ ਜਿਹੜਾ ਉਹਨਾਂ ਸੰਬੰਧੀ ਗੱਲਬਾਤ ਕੱਲ੍ਹ ਦੇ ਪ੍ਰੋਗਰਾਮ 'ਚ ਕਰਾਂਗੇ, ਕਿਉਂਕਿ ਅੱਜ ਦਾ ਦਿਨ ਹੀ ਦੂਸਰੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਇਹਨਾਂ 4 ਦਹਾਕਿਆਂ ਦੀ ਸਟਰਗਲ ਦੇ ਵਿੱਚ ਹੀ ਨਹੀਂ,
ਕੁੱਲ ਇਨਸਾਨੀ ਹਕੂਕਾਂ ਦੇ ਤਾਰੀਖ ਜਿਹੜੀ ਕੁੱਲ ਦੁਨੀਆ ਦੇ ਵਿੱਚ ਹੈ ਉਸ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਬਣਾਈ। ਇਨਸਾਨੀ ਹਕੂਕਾਂ ਦੇ ਅਲੰਬਰਦਾਰ ਮਸੀਹਾ ਲਫ਼ਜ਼ ਵੀ ਉਹਨਾਂ ਦੇ ਲਈ ਇਸਤੇਮਾਲ ਹੁੰਦਾ ਹੈ, ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਅੱਜ ਦੇ ਦਿਨ 6 ਸਤੰਬਰ 1995 ਨੂੰ ਅੰਮ੍ਰਿਤਸਰ 'ਚ ਉਹਨਾਂ ਦੇ ਘਰੋਂ ਬਾਹਰ, ਘਰ ਦੇ ਬਿਲਕੁਲ ਬਾਹਰ, ਜਦੋਂ ਕਿ ਉਹ ਆਪਣੀ ਕਾਰ ਧੋ ਰਹੇ ਸੀ, ਪੰਜਾਬ ਪੁਲਿਸ ਦੇ ਗੁੰਡਿਆਂ ਨੇ ਉਸ ਵੇਲੇ ਦੇ DGP KP ਗਿੱਲ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁੱਕਿਆ। ਤਰਨਤਾਰਨ ਦਾ SSP ਅਜੀਤ ਸੰਧੂ ਔਰ ਫਿਰ ਲੋਅਰ ਲੈਵਲ ਤੇ ਪੰਜਾਬ ਪੁਲਿਸ ਦੇ ਉਹ ਲੋਕ ਜਿਨ੍ਹਾਂ ਨੂੰ ਕੁਛ ਨੂੰ 2 ਨੂੰ ਉਮਰ ਕੈਦ ਵੀ ਹੋਈ, ਜਸਪਾਲ ਸਿੰਘ DSP ਔਰ ਅਮਰਜੀਤ ਸਿੰਘ, ਔਰ 4 ਨੂੰ 7 ਸਾਲ ਦੀ ਕੈਦ ਵੀ ਹੋਈ। ਇਹ ਤਾਂ ਹੁਕਮ ਤਾਂ ਉੱਪਰਲੀਆਂ ਏਜੰਸੀਆਂ ਦੇ ਔਰ KP ਗਿੱਲ ਜਿਹੜਾ ਸੈਂਟਰਲ ਏਜੰਸੀਆਂ ਦਾ ਜਿਹੜਾ ਚਹੇਤਾ ਸੀ, ਕਿਉਂਕਿ ਉਹਨਾਂ ਦੇ ਆਦੇਸ਼ ਦੇ ਉੱਤੇ ਹੀ ਪੰਜਾਬ 'ਚ KP ਗਿੱਲ ਨੇ ਬੇਅੰਤ ਸਿੰਘ ਦੇ ਚੀਫ ਮਿਨਿਸਟਰ ਹੁੰਦਿਆਂ 1992 ਤੋਂ 1994 ਤੱਕ 25,000 ਤੋਂ ਜ਼ਿਆਦਾ ਜਿਹੜੀ ਅਸੀਂ ਜਦੋਂ ਸਰ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਦੀ ਬਾਤ ਨੂੰ ਅੱਗੇ ਤੋਰਾਂਗੇ ਤੇ ਇਸ ਤੋਂ ਇਲਾਵਾ ਵੀ ਜਿਹੜੇ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਕਹਿ ਕੇ ਜਿਹੜਾ ਉਹ ਨੌਜਵਾਨੀ ਦਾ ਸਫਾਇਆ ਕੀਤਾ ਗਿਆ। ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਫਾਊਂਡਰ ਪ੍ਰੈਜ਼ੀਡੈਂਟ ਸਨ, ਉਹਨਾਂ ਦਾ ਕਹਿਣਾ ਸੀ ਕਿ 1992 ਤੋਂ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਪੰਜਾਬ 'ਚੋਂ ਕਤਲ ਕੀਤੇ ਗਏ, ਮਾਰੇ ਗਏ, ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। ਸੋ ਸਰ ਜਸਵੰਤ ਸਿੰਘ ਖਾਲੜਾ ਜਿਹੜੇ 6 ਸਤੰਬਰ 1995 ਨੂੰ ਆਪਣੇ ਘਰ ਦੇ ਬਾਹਰ ਅਗਵਾ ਕੀਤੇ ਜਾਂਦੇ ਨੇ ਔਰ ਜਿਨ੍ਹਾਂ ਨੇ 25,000 ਅਣਪਛਾਤੀਆਂ ਲਾਸ਼ਾਂ ਦੀ ਬਾਤ ਕੁੱਲ ਦੁਨੀਆ ਤੱਕ ਪਹੁੰਚਾਈ। ਇੰਗਲੈਂਡ 'ਚ ਵੀ ਉਹ ਆਏ ਔਰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਐਡਰੈਸ ਕੀਤਾ ਔਰ ਕੁਝ ਹਫ਼ਤਿਆਂ ਬਾਅਦ ਹੀ ਵਾਪਸ ਜਾਣ ਤੋਂ ਕੈਨੇਡਾ ਤੋਂ ਉਹਨਾਂ ਨੂੰ ਵੀ, ਔਰ ਉਹਨਾਂ ਨੇ ਆਪਣੀ ਉਸ ਤਕਰੀਰ ਦੇ ਵਿੱਚ ਵੀ, ਔਰ ਮੈਂ ਜਦੋਂ ਟੋਰਾਂਟੋ ਫੇਰੀ ਦਾ ਜ਼ਿਕਰ ਕਰਦਾ ਤੇ ਜ਼ਾਹਰਾ ਤੌਰ ਦੇ ਉੱਤੇ ਗੁਰਦੁਆਰਾ ਡਿਕਸੀ ਜਿਹੜਾ ਵੱਡੇ ਗੁਰਦੁਆਰਿਆਂ 'ਚੋਂ ਹੈ ਉਸ ਦੀ ਸਟੇਜ ਤੋਂ ਵੀ ਮੈਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ ਔਰ ਉੱਥੇ ਮੈਂ ਗੱਲ ਹੀ ਜਿਹੜੀ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੀਤੀ, ਕਿਉਂਕਿ ਉਸੇ ਹੀ 1995 ਦੇ ਵਰ੍ਹੇ 'ਚ ਉਸੇ ਹੀ ਡਿਕਸੀ ਗੁਰਦੁਆਰਾ ਸਾਹਿਬ ਦੀ ਸਟੇਜ ਤੇ ਜਦੋਂ ਅਣਖੀਲਾ ਪੰਜਾਬ TV ਪ੍ਰੋਗਰਾਮ ਦੀ ਐਨੀਵਰਸਰੀ ਸੀ, ਜਿਹਦੇ ਲਈ ਉਹਨਾਂ ਨੂੰ ਸੱਦਿਆ ਗਿਆ ਸੀ, ਭਾਰਤ ਤੋਂ ਵੀਜ਼ਾ ਉਹਨਾਂ ਦਾ ਲੱਗਾ ਸੀ ਔਰ ਮੈਨੂੰ ਵੀ ਸਰ ਸੁਖਵਿੰਦਰ ਸਿੰਘ ਹੰਸਰਾ ਨੇ ਇਨਵਾਈਟ ਕੀਤਾ ਸੀ ਉਹਦੇ ਲਈ। ਇਸੇ ਸਟੇਜ ਤੋਂ ਹੀ ਜਿਹੜੀ ਉਹਨਾਂ ਦੀ ਲਾਸਟ ਤਕਰੀਰ ਦੁਨੀਆ ਨੇ ਸੁਣੀ ਔਰ ਅੱਜ ਵੀ ਉਹਨਾਂ ਦੇ ਉਸ ਮਾਈਂਡ ਸੈਟ, ਉਹਨਾਂ ਦੇ ਅੰਦਰ ਉਹਨਾਂ ਨੂੰ ਦੀ ਅੰਦਰਲੀ ਉਹ ਪ੍ਰੀਮੋਨੀਸ਼ਨ ਕਿ ਹੁਣ ਫਾਈਨਲ ਸ਼ਹਾਦਤ ਦਾ ਸਮਾਂ ਆ ਗਿਆ ਔਰ ਉਹਨਾਂ ਦੇ ਉਹ ਅਲਫਾਜ਼ ਕਿ ਕਿਵੇਂ ਅਸੀਂ ਗੁਰੂ ਤੋਂ ਪੁੱਤ ਵੀ ਮੰਗਦੇ ਹਾਂ, ਅਸੀਂ ਹੋਰ ਕੁਝ ਵੀ ਮੰਗਦੇ ਹਾਂ, ਪਰ ਜਿਹੜੀ ਚੀਜ਼ ਸਭ ਤੋਂ ਉੱਤਮ ਸਾਨੂੰ ਦਰਜੇ ਦੇ ਉੱਤੇ ਗੁਰੂ ਦੀ ਗੋਦ 'ਚ ਬਿਠਾਉਂਦੀ ਹੈ ਉਹ ਸ਼ਹਾਦਤ ਹੈ। ਮਾਨੋ ਉਹ ਆਪਣੇ ਆਪ ਨੂੰ ਉਸ ਪਲ ਲਈ ਤਿਆਰ ਕਰ ਰਹੇ ਸੀ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਪਿਛਲੇ ਦਿਨਾਂ 'ਚ ਉਹਨਾਂ ਦੇ ਬ੍ਰਦਰ ਅਮਰਜੀਤ ਸਿੰਘ ਜਿਹੜੇ UK 'ਚ ਨੇ, ਜਦੋਂ 6 ਜੂਨ ਨੂੰ ਇਸ ਵਰੇ ਸੈਨ ਫਰਾਂਸਿਸਕੋ ਦੇ ਵਿੱਚ ਫਰੀडम ਮਾਰਚ ਹੋਇਆ, ਉਹਦੇ 'ਚ ਉਹਨਾਂ ਨੂੰ ਵੀ ਐਜ਼ ਏ ਸਪੀਕਰ ਇਨਵਾਈਟ ਕੀਤਾ ਗਿਆ ਸੀ, ਮੈਂ ਵੀ ਉਸ 'ਚ ਹਾਜ਼ਰ ਸੀ। ਸੋ ਉਹਦੇ 'ਚ ਵੀ ਉਹਨਾਂ ਨੇ ਕਿਹਾ, ਕਿਉਂਕਿ ਉਹਨਾਂ ਦੇ ਬ੍ਰਦਰ ਇੰਗਲੈਂਡ ਦੇ ਸਿਟੀਜ਼ਨ ਸੀ, ਉਹਨਾਂ ਲਈ ਵੀ ਉਹਨਾਂ ਨੇ ਕਿਹਾ ਜੀ ਮੈਂ ਚਾਹਿਆ ਵੀ ਉਹ ਇੱਥੇ ਰੁਕਣ, ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਜਾ ਕੇ ਆਪਣੀ ਧਰਤੀ ਦੇ ਉੱਤੇ ਹੀ ਜਿਹੜਾ ਆਪਣੀ ਕੌਮ ਦੀ ਖਿਦਮਤ ਕਰਨੀ ਹੈ। ਔਰ ਕੈਨੇਡਾ 'ਚ ਵੀ ਉਹਨਾਂ ਕੋਲ ਅਪਰਚੁਨਿਟੀ ਸੀ, ਜਿਸ ਕਿਸਮ ਦੇ ਉਹ ਮਾਹੌਲ 'ਚੋਂ ਗੁਜ਼ਰ ਕੇ ਆਏ ਸੀ, ਜਿਹੜਾ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ ਸੀ ਉਸ ਦੇ ਅਹੁਦੇਦਾਰ ਸੀ ਔਰ ਉਹਨਾਂ ਦਾ ਵੱਡਾ ਕੰਮ ਜਿਹੜਾ ਉਹਨਾਂ ਨੇ ਨਿੱਠ ਕੇ ਕੀਤਾ, ਉਹਦੇ 'ਚ ਦੁਰਗਿਆਣਾ ਮੰਦਿਰ, ਸ਼ਮਸ਼ਾਨ ਘਾਟ ਅੰਮ੍ਰਿਤਸਰ ਔਰ ਮਜੀਠਾ ਔਰ ਤਰਨਤਾਰਨ, ਉਸ 'ਚੋਂ ਉਹਨਾਂ ਨੇ ਜਿਹੜੇ ਰਿਕਾਰਡ ਕੱਢੇ ਔਰ ਜਿਹੜੇ ਆ ਬਾਅਦ ਦੇ ਵਿੱਚ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਵੀ ਇਹ ਡਾਟਾ ਪਿਆ ਹੈ ਔਰ ਇਹ ਕੇਸ ਜਿਹੜਾ ਕਿ ਭਾਰਤੀ ਸੁਪਰੀਮ ਕੋਰਟ ਤੱਕ ਗਿਆ, ਅਣਪਛਾਤੀਆਂ ਲਾਸ਼ਾਂ ਕਿਵੇਂ ਬਣਾਈਆਂ ਗਈਆਂ ਔਰ ਉਸ ਵੇਲੇ ਜਸਟਿਸ ਕੁਲਦੀਪ ਸਿੰਘ ਜਿਹੜੇ ਸੁਪਰੀਮ ਕੋਰਟ ਦੇ ਬੈਂਚ ਤੇ ਸਨ ਜਦੋਂ, ਔਰ ਇਹ ਸਰ ਖਾਲੜਾ ਦੀ ਸ਼ਹਾਦਤ ਤੋਂ ਬਾਅਦ ਦੀ ਗੱਲ ਹੈ, ਤੇ ਉਹਨਾਂ ਨੇ ਜਦੋਂ ਸਾਰਾ ਕਿੱਸਾ ਸੁਣਿਆ ਔਰ ਉਹਨਾਂ ਨੇ ਕਿਹਾ ਕਿ ਦਿਸ ਇਜ਼ ਵਰਸਟ ਦੈਨ ਦਾ ਜੈਨੋਸਾਈਡ ਜੋ ਕੁਝ ਭਾਰਤੀ ਏਜੰਸੀਆਂ ਨੇ ਪੰਜਾਬ ਪੁਲਿਸ ਰਾਹੀਂ ਪੰਜਾਬ 'ਚ ਕਰਵਾਇਆ। ਲੇਕਿਨ ਨਿਕਲਣਾ ਨਿਕਾਣਾ ਕੀ ਹੁੰਦਾ ਹੈ,
ਉਹਨਾਂ ਜਿਹੜਾ ਉਹਨੂੰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਹੈ। ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ 2097 ਲਾਸ਼ਾਂ ਦਾ ਵੇਰਵਾ ਉਸ ਦੇ ਤਹਿਤ ਕਿਸੇ ਨੂੰ ਥੋੜਾ ਬਹੁਤ ਕੰਪਨਸੇਸ਼ਨ ਲੱਖ 2 ਲੱਖ ਦੇ ਦਿੱਤਾ ਹੈ, ਔਰ ਉਹ ਸਾਰੇ ਦੇ ਨਾਲ ਉਹ ਮਸਲਾ ਨਾਲ ਹੀ, ਕਿਉਂਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਟਾਈਮ ਫਰੇਮ ਉਹਨੂੰ ਸ਼ਾਇਦ 10 ਸਾਲ ਦਾ ਦਿੱਤਾ ਹੈ ਕਿ 10 ਸਾਲ ਤੋਂ ਬਿਯੋਂਡ ਦੇ ਉਹ ਕੇਸ ਸੁਣ ਹੀ ਨਹੀਂ ਸਕਦਾ। ਸੋ ਜ਼ਾਹਰ ਹੈ ਕਿ ਜੋ ਕੁਛ 1980 'ਚ ਹੋਇਆ ਜਾਂ 90 'ਚ ਹੋਇਆ ਉਹ ਉਹਦੇ ਪ੍ਰਵਿਊ ਤੋਂ ਬਾਹਰ ਕੱਢ ਦਿੱਤਾ ਗਿਆ, ਔਰ ਨਤੀਜੇ ਦੇ ਤੌਰ ਤੇ ਨਿਕਾਲਣ ਵਾਲਾ ਕੁਛ ਨਹੀਂ ਸੀ। ਹਾਂ, ਇਹ ਜ਼ਰੂਰ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਵੀ ਏਜੰਸੀਆਂ ਨੇ ਇੱਕ ਪਾਸੇ 31 ਅਗਸਤ 1995 ਨੂੰ ਚੀਫ ਮਿਨਿਸਟਰ ਬੇਅੰਤੇ ਦੇ ਤੂੰਬੇ ਜਿਹੜੇ ਨੇ ਉਹ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਉਡਾ ਦਿੱਤੇ ਜਾਂਦੇ ਨੇ, ਔਰ ਉਸ ਤੋਂ ਬਾਅਦ ਹਰਚਰਨ ਸਿੰਘ ਬਰਾੜ ਬਤੌਰੇ ਚੀਫ ਮਿਨਿਸਟਰ ਪੰਜਾਬ ਦੇ ਸਹੁੰ ਚੁੱਕਦਾ ਹੈ, ਔਰ ਉਸ ਬੇਅੰਤੇ ਦੇ ਮਾਰੇ ਜਾਣ ਤੋਂ ਬਾਅਦ 6 ਸਤੰਬਰ ਨੂੰ ਸਰਦਾਰ ਖਾਲੜਾ ਨੂੰ ਘਰੋਂ ਚੁੱਕਿਆ ਜਾਂਦਾ। ਸੋ ਉਸ ਵੇਲੇ ਤੱਕ ਬੇਅੰਤੇ ਦਾ ਐਂਡ ਹੋ ਚੁੱਕਾ ਸੀ, KP ਗਿੱਲ ਦੀ ਵੀ ਛੁੱਟੀ ਹੋ ਚੁੱਕੀ ਸੀ, ਲੇਕਿਨ ਹਰਚਰਨ ਸਿੰਘ ਬਰਾੜ ਤਾਂ ਅਜੇ ਉਹ ਇਨ ਦਾ ਮੇਕਿੰਗ ਉਹ ਚੱਲ ਰਿਹਾ ਸੀ ਸਹੁੰ ਚੁੱਕਣ ਦਾ, ਔਰ ਦੂਜਾ ਉਹਦੇ 'ਚ ਏਜੰਸੀਆਂ ਨੇ ਆਪਣਾ ਕੰਮ ਕੀਤਾ ਕਿਉਂਕਿ ਉਹ ਖਾਲੜੇ ਨੂੰ ਮੁਆਫ ਨਹੀਂ ਸੀ ਕਰਨਾ ਚਾਹੁੰਦੇ ਕਿ ਉਸਨੇ ਜੋ ਉਹਨਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਵਿੱਚ ਸੀ ਏਜੰਸੀਆਂ ਦੀ, ਉਸ ਦੀ ਗੱਲ ਇੰਟਰਨੈਸ਼ਨਲ ਪਲੇਟਫਾਰਮ ਤੇ ਲਿਆਂਦੀ ਸੀ। ਸੋ ਸਰਦਾਰ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਵੱਡੇ ਸ਼ਹੀਦ ਨੇ, ਉਹਨਾਂ ਦੀ ਜਿਹੜੀ ਗੱਲ ਦੁਨੀਆ ਭਰ 'ਚ ਪਹੁੰਚੀ। US ਕਾਂਗਰਸ ਦੇ ਵਿੱਚ ਮਤੇ ਨੇ ਉਹਨਾਂ ਦੇ ਲਈ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਦੀਆਂ ਰਿਪੋਰਟਸ ਨੇ, ਔਰ ਉਹਨਾਂ ਦੀ ਯਾਦ ਦੇ ਵਿੱਚ ਕਿਤੇ ਕੋਈ ਯਾਦਗਾਰ ਬਣੀ ਹੋਈ ਹੈ। ਈਵਨ ਕੈਲੀਫੋਰਨੀਆ ਦੇ ਫਰੈਜ਼ਨੋ ਦੇ ਵਿੱਚ ਇੱਕ ਪਾਰਕ ਉਹਨਾਂ ਦੇ ਨਾਂ ਨੂੰ ਸਮਰਪਿਤ ਹੈ, ਔਰ ਉਹਨਾਂ ਦੇ ਇਸ ਕੰਮ ਨੂੰ, ਕਿਉਂਕਿ ਪੰਜਾਬ ਦੇ ਵਿੱਚ ਬੇਸ਼ੱਕ 84 ਤੋਂ ਫੌਰਨ ਬਾਅਦ ਹਿਊਮਨ ਰਾਈਟਸ ਦੇ ਉੱਤੇ ਜਿਹੜੀ ਪਹਿਲੀ ਰਿਪੋਰਟ ਉਹ ਦਿੱਲੀ ਬੇਸਡ ਗਰੁੱਪ ਸੀ, ਜਸਟਿਸ ਤਾਰਕੁੰਡੇ ਜਿਹੜੇ ਸੁਪਰੀਮ ਕੋਰਟ ਦੇ ਜੱਜ, ਉਹਨਾਂ ਨੂੰ ਫਾਦਰ ਆਫ ਹਿਊਮਨ ਰਾਈਟਸ ਇਨ ਇੰਡੀਆ ਕਿਹਾ ਜਾਂਦਾ ਹੈ। ਬੇਸ਼ੱਕ ਲੈਫਟਿਸਟ ਲੀਡਿੰਗ ਦਾ ਗਰੁੱਪ ਸੀ, ਪਰ ਉਹ ਪਹਿਲਾ ਗਰੁੱਪ ਸੀ ਜਿਹੜੇ ਪੰਜਾਬ 'ਚ ਆਏ ਜੂਨ 84 ਦੇ ਘੱਲੂਘਾਰੇ ਤੋਂ ਬਾਅਦ। ਬਹੁਤ ਸਾਰੇ ਜਿਹੜੇ ਵਿਕਟਮ ਜਿਨ੍ਹਾਂ ਤੋਂ ਉਹਨਾਂ ਨੇ ਟੈਸਟੀਫਾਈ ਕਰਵਾਇਆ, ਔਰ ਪਹਿਲੀ ਰਿਪੋਰਟ ਜਿਹੜੀ ਪੰਜਾਬ, ਜਿਹਦੇ ਤੋਂ ਮੈਂ ਸਮਝਦਾ ਵੀ ਈਵਨ ਹਿਊਮਨ ਰਾਈਟਸ ਮੂਵਮੈਂਟ ਦਾ ਪੰਜਾਬ ਦੇ ਵਿੱਚ ਜਨਮ ਹੁੰਦਾ ਹੈ, ਉਸ ਦਾ ਕ੍ਰੈਡਿਟ ਜਸਟਿਸ ਤਾਰਕੁੰਡੇ ਔਰ ਉਹਨਾਂ ਦੇ ਗਰੁੱਪ ਨੂੰ ਜਾਂਦਾ ਹੈ। ਔਰ ਉਹਦੇ 'ਚ ਵੀ ਵੱਡਾ ਰੋਲ ਜਸਟਿਸ ਅਜੀਤ ਸਿੰਘ ਦਾ, ਕਿਉਂਕਿ ਜਸਟਿਸ ਅਜੀਤ ਸਿੰਘ ਬੈਂਸ ਥੋੜੀ ਲੈਫਟਿਸਟ ਵਿਚਾਰਧਾਰਾ ਦੇ ਸਨ, ਔਰ ਉਹਨਾਂ ਦੇ ਹੀ ਇਹ ਸੰਬੰਧ ਸੀ, ਜਸਟਿਸ ਲਵਿੰਗ ਮੈਨ, ਔਰ ਉਹਨਾਂ ਦੀ ਬਦੌਲਤ ਹੀ ਇਹ ਗਰੁੱਪ ਜਿਹੜਾ ਹੈ ਇਹ ਪੰਜਾਬ ਆਇਆ। ਔਰ ਇਹਨਾਂ ਨੇ ਪਹਿਲੀ ਰਿਪੋਰਟ ਜਿਹੜੀ ਕੱਢੀ ਜੂਨ 84 ਦੇ ਘੱਲੂਘਾਰੇ ਦੌਰਾਨ, ਕੀ ਜ਼ੁਲਮ ਫੌਜ ਨੇ ਕੀਤੇ, ਕਿਵੇਂ ਜਿਹੜਾ ਉਹ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਜਿਹੜਾ ਫੜ ਕੇ ਮਾਰਿਆ ਗਿਆ, ਕਿਵੇਂ ਪਿੱਛੇ ਬਾਹਾਂ ਪੱਗਾਂ ਦੇ ਨਾਲ ਬੰਨ੍ਹ ਕੇ ਔਰ ਇੱਕ ਗੋਲੀ ਉਹਨਾਂ ਦੇ ਜਿਹੜੀ ਹੈ ਉਹ ਸਿਰ ਦੇ ਵਿੱਚ ਮਾਰੀ ਗਈ। ਇਹ ਉਸ ਰਿਪੋਰਟ 'ਚੋਂ ਨਿਕਲਿਆ ਸੀ, ਆਪਰੇਸ਼ਨ ਇਨ ਪੰਜਾਬ। ਸੋ ਇਹ ਬਿਗਨਿੰਗ ਸੀ 80s ਦੇ ਵਿੱਚ ਹਿਊਮਨ ਰਾਈਟਸ ਮੂਵਮੈਂਟ ਦੀ। ਫਿਰ ਅਸੀਂ ਜੂਨ 84 ਤੋਂ ਫੌਰਨ ਬਾਅਦ ਕੁਝ ਮਹੀਨੇ ਬਾਅਦ ਦੇਖਦੇ ਹਾਂ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੁੰਦੀ ਹੈ ਦਿੱਲੀ ਔਰ ਭਾਰਤ ਭਰ ਦੇ ਵਿੱਚ। ਫਿਰ ਦਿੱਲੀ ਬੇਸਡ ਇਹਨਾਂ ਹੀ ਗਰੁੱਪਸ ਨੇ ਜਿਨ੍ਹਾਂ 'ਚੋਂ ਇੱਕ ਫਿਰ ਪ੍ਰੋਮੀਨੈਂਟਲੀ ਸਿਟੀਜ਼ਨਸ ਫॉर ਡੈਮੋਕ੍ਰੇਸੀ CFD ਨਾਂ ਦੀ ਜਥੇਬੰਦੀ, ਜਿਹਦੇ 'ਚ ਫਿਰ ਹੋਰ ਵੀ ਲੋਕ ਸ਼ਾਮਲ ਸੀ, ਮਿਸਟਰ ਪੌਲ ਬੰਗਾਲੀ ਸਨ। ਉਹਨਾਂ ਨੇ ਰਿਪੋਰਟ ਕੱਢੀ ਦਿੱਲੀ ਦੇ ਉੱਤੇ ਜੋ ਦਿੱਲੀ 'ਚ ਹੋਇਆ, ਹੂ ਆਰ ਗਿਲਟੀ, ਔਰ ਉਹਦੇ 'ਚ ਇਹ ਜਿਹੜੇ ਸਾਰੇ ਬਾਅਦ ਦੇ ਵਿੱਚ ਕੁਛ ਨੂੰ ਸਿੰਘਾਂ ਨੇ ਸਜ਼ਾ ਦਿੱਤੀ, ਕੁਛ ਅਜੇ ਤੱਕ ਵੀ ਜਿਹੜੇ ਨੇ ਜਿਨ੍ਹਾਂ ਨੂੰ ਬੇਸ਼ੱਕ ਕੋਈ ਸਜ਼ਾ ਨਹੀਂ ਮਿਲੀ, ਪਰ ਉਹਨਾਂ ਨੂੰ ਸਿੰਘਾਂ ਨੇ ਜਿਹੜਾ ਉਹ ਘੇਰਿਆ ਹੋਇਆ ਅਦਾਲਤਾਂ ਦੇ ਵਿੱਚ। ਇਹ ਹੂ ਆਰ ਗਿਲਟੀ ਰਿਪੋਰਟ 'ਚੋਂ ਫਿਰ ਇਹ ਅਰਜਨ ਦਾਸ, ਲਲਿਤ ਮਾਕਨ, HKL ਭਗਤ, ਇਹਨਾਂ ਸਾਰੇ, ਜਗਦੀਸ਼ ਟਾਈਟਲਰ, ਇਹਨਾਂ ਸਾਰਿਆਂ ਦਾ ਕੀ ਰੋਲ ਸੀ। ਔਰ ਉਹ ਸਾਰੀ ਜਿਹੜੀ ਰਿਪੋਰਟ ਸੀ ਹੂ ਆਰ ਗਿਲਟੀ ਦੇ ਥੱਲੇ ਇਹ ਜਿਹੜੀ ਚੰਡਾਲ ਚੌਂਕੜੀ, HKL ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲ, ਪ੍ਰਕਾਸ਼ ਦਾਸ ਸ਼ਾਸਤਰੀ, ਇਹ ਸਾਰੀ ਰਾਜੀਵ ਗਾਂਧੀ ਦੇ ਆਲੇ ਦੁਆਲੇ ਘੁੰਮਦੀ ਸੀ, ਕਿਉਂਕਿ ਉਹ ਨਵੰਬਰ 84 ਦੀ ਨਸਲਕੁਸ਼ੀ ਤਾਂ ਆਰਡਰ ਹੀ ਰਾਜੀਵ ਗਾਂਧੀ ਨੇ ਕੀਤੀ। ਸੋ ਉਹਦੇ ਥੱਲੇ ਇਹ ਸੀ ਕਿ ਜਦੋਂ ਹੂ ਆਰ ਗਿਲਟੀ ਜਿਹੜੀਆਂ, ਔਰ ਦੋਨੋਂ ਹੀ ਰਿਪੋਰਟਸ ਆਪਰੇਸ਼ਨ ਇਨ ਪੰਜਾਬ ਔਰ ਹੂ ਆਰ ਗਿਲਟੀ ਇਹ ਬੈਨ ਕਰ ਦਿੱਤੀਆਂ ਗਈਆਂ ਸੀ, ਪਰ ਬਾਹਰ ਫੈਡਰੇਸ਼ਨ ਦੇ ਕਾਰਕੁਨਾਂ ਨੇ ਇਸ ਨੂੰ
ਵੱਡੀ ਗਿਣਤੀ ਛਪਾ ਕੇ ਵੰਡਿਆ। ਸੋ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਪੰਜਾਬ 'ਚ ਜਿਹੜਾ 84 ਤੋਂ ਫੌਰਨ ਬਾਅਦ ਫਿਰ 85 ਤੋਂ ਲੈ ਕੇ 94 95 ਤੱਕ ਇੱਕ ਵੱਡੇ ਪੈਮਾਨੇ ਦੇ ਉੱਤੇ ਨਸਲਕੁਸ਼ੀ ਦਾ ਦੌਰ ਚੱਲਿਆ, ਜਿਹਦੀ ਰਿਪੋਰਟਿੰਗ ਲਈ ਕਿਉਂਕਿ ਉਦੋਂ ਭਾਰਤ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਦੀ ਐਂਟਰੀ ਬੈਨ ਕਰਤੀ ਗਈ, ਹਿਊਮਨ ਰਾਈਟਸ ਵਾਚ ਜਿਹਦਾ ਹੁਣ ਦਾ ਨਾਂ ਹੈ, ਉਸ ਵੇਲੇ ਜਿਹੜਾ ਹੈ ਉਹ ਏਸ਼ੀਅਨ ਵਾਚ ਸੀ, ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਔਰ ਉਦੋਂ ਕੀ ਈਵਨ ਅਮਰੀਕਾ ਦੀ ਆਰਗੇਨਾਈਜੇਸ਼ਨ ਜਿਹੜੀ ਡਾਕਟਰਾਂ ਦੀ ਸੀ, ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ, ਉਸ ਦੇ ਉੱਤੇ ਵੀ ਪਾਬੰਦੀ ਸੀ। ਹਾਲਾਂਕਿ 92-93 ਤੋਂ ਬਾਅਦ ਅਸੀਂ ਜਿਹੜਾ ਇੱਕ ਐਫਰਟ ਅਮਰੀਕਾ ਦੇ ਵਿੱਚ ਕੁਝ ਕਲੋਜ਼ ਮਿੱਤਰਾਂ ਦੇ ਨਾਲ ਮਿਲ ਕੇ ਕੀਤਾ, ਜਿਹਦੇ ਥੱਲੇ ਹਿਊਮਨ ਰਾਈਟਸ ਵਾਚ ਦੀ ਇੱਕ ਟੀਮ, ਜਿਨ੍ਹਾਂ ਦੇ ਵਿੱਚ ਡਾਕਟਰ ਵਿੰਸ ਐਕੋਪੀਨੋ ਇੱਕ ਇਟਾਲੀਅਨ ਮੂਲ ਦੇ ਸਨ, ਔਰ ਇੱਕ ਬੀਬੀ, ਉਹਨਾਂ ਨੂੰ ਅਸੀਂ ਐਜ਼ ਏ ਟੂਰਿਸਟ ਪੰਜਾਬ ਦੇ ਵਿੱਚ, ਕਿਉਂਕਿ ਟੂਰਿਜ਼ਮ ਦਾ ਦੇ ਥੱਲੇ ਤਾਂ ਵੀਜ਼ਾ ਸੀ, ਪਰਮਿਸ਼ਨ ਲੈ ਕੇ ਜਾਣਾ ਪੈਂਦਾ ਸੀ, ਔਰ ਅਸੀਂ ਪੰਜਾਬ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੇ ਪ੍ਰਮੁੱਖ ਜਿਹੜੇ ਹਿਊਮਨ ਰਾਈਟ ਕਾਰਕੁਨ ਜਾਂ ਜਿਨ੍ਹਾਂ ਨੇ ਸਫ਼ਰ ਕੀਤਾ ਸੀ ਉੱਥੇ, ਉਹਨਾਂ ਦੇ ਕੁਝ ਪਰਿਵਾਰਾਂ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ, ਔਰ ਉਹਨਾਂ ਨੇ ਵਾਪਸ ਆ ਕੇ ਜਿਹੜੀ ਰਿਪੋਰਟ ਕੱਢੀ ਹਿਊਮਨ ਰਾਈਟਸ ਵਾਚ ਦੀ, ਜਿਹਦੇ ਤੇ ਬੇਸ ਬਾਅਦ ਫਿਰ ਹਜ਼ਾਰਾਂ ਹੋਰ ਨੂੰ ਪੋਲੀਟੀਕਲ ਅਸਾਈਲਮ ਵੀ ਮਿਲੀ, ਉਹ ਸੀ ਡੈਡ ਸਾਇਲੈਂਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ, ਕਿ ਕਬਰਾਂ ਦੀ ਚੁੱਪ, ਮੌਤ ਵਰਗੀ ਚੁੱਪ। ਔਰ ਉਸ ਦੇ ਤੇ ਆਧਾਰਿਤ, ਔਰ ਜਦੋਂ ਤੱਕ ਹੁਣ ਦੋਨੋਂ ਨਿਕਲ ਆਏ ਸੀ, ਡਾਕਟਰ ਵਿੰਸ ਐਕੋਪੀਨੋ ਵੀ ਔਰ ਬੀਬੀ, ਸ਼ਾਇਦ ਉਹਨਾਂ ਦਾ ਨਾਂ ਮੈਨੂੰ ਯਾਦ ਆ ਜਾਏਗਾ, ਸਰਵਾਈਵਰਸ ਇੰਟਰਨੈਸ਼ਨਲ ਨਾਲ ਵੀ ਉਸ ਬੀਬੀ ਨੇ ਕੰਮ ਕੀਤਾ। ਇਹ ਵੀ ਬਹੁਤ ਵੱਡੀ ਇੱਕ ਆਰਗੇਨਾਈਜੇਸ਼ਨ ਹੈ ਕਿ ਜਿਹੜੇ ਸਰਵਾਈਵਰਸ ਇੰਟਰਨੈਸ਼ਨਲ ਦੇ ਥੱਲੇ, ਕਿ ਜਿਹੜੇ ਜੈਨੋਸਾਈਡ ਚੋਂ ਨਿਕਲ ਕੇ ਸਰਵਾਈਵ ਕਰਦੇ ਨੇ। ਸੋ ਉਸ ਰਿਪੋਰਟ ਨੇ ਡੈਡ ਸਾਇਲੈਂਸ ਦਾ ਅਬਿਊਜ਼ਸ ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ, ਉਹ ਇੱਕ ਬੜੀ ਆਥੈਂਟਿਕ ਰਿਪੋਰਟ ਦੇ ਤੌਰ ਤੇ ਉਭਰੀ, ਔਰ ਉਹਦੇ 'ਚ ਇਹ ਫੈਕਟ ਉਹਨਾਂ ਨੇ ਕੋਟ ਕੀਤੇ, ਕਿਉਂਕਿ ਜਿਹੜੇ ਅਸੀਂ ਇੱਥੇ ਵੀ ਕੋਟ ਕਰਦੇ ਰਹੇ, ਜਾਂ ਜਿਵੇਂ ਜਸਟਿਸ ਬੈਂਸ ਦੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਸਾਹਮਣੇ ਲਿਆਂਦਾ ਸੀ ਕਿ ਕਿਵੇਂ 10 ਜੂਨ 1984 ਦਾ ਸਰਕੂਲਰ ਇੰਡੀਅਨ ਆਰਮੀ ਫੋਰਟਨਾਈਟਲੀ 15 ਰੋਜ਼ਾ, ਜਿਹਦੇ 'ਚ ਉਹਨਾਂ ਨੇ ਪੂਰੀ ਗਾਈਡਲਾਈਨ ਦਿੱਤੀ ਹੋਈ ਸੀ ਫੌਜੀਆਂ ਨੂੰ ਕਿ ਉਹਨਾਂ ਨੇ ਕੀ ਕਰਨਾ ਹੈ, ਜਿਹਦੇ 'ਚ ਸੀ ਕਿ ਫਿਊ ਪੀਪਲ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜਨ, ਦੇ ਵੀਅਰ ਐ ਮਿਨੀਏਚਰ ਕਿਰਪਾਨ ਅਰਾਊਂਡ ਦੇਅਰ ਨੈਕ ਐਂਡ ਔਰ ਕਾਲਡ ਅੰਮ੍ਰਿਤਧਾਰੀਜ਼। ਫਿਰ ਇਹ ਸੀ ਕਿ ਵੀ ਇਹ ਬੜੇ ਖਤਰਨਾਕ ਨੇ, ਦੇਖਣ ਨੂੰ ਮਾਸੂਮ ਲੱਗਦੇ ਨੇ। ਸੋ ਉਹਦਾ ਜ਼ਿਕਰ ਵੀ ਉਹਦੇ 'ਚ ਸੀ ਕਿ ਭਾਈ ਕਿਵੇਂ ਜਿਹੜਾ ਇਹਦੇ 'ਤੇ ਆਧਾਰਿਤ ਪੰਜਾਬ ਦੇ ਪਿੰਡਾਂ 'ਚੋਂ ਅੰਮ੍ਰਿਤਧਾਰੀ ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ, ਜਿਨ੍ਹਾਂ ਦੇ ਘਰਾਂ 'ਚ ਪੀਲੇ ਪਟਕੇ ਮਿਲਦੇ ਨੇ, ਉਹਨਾਂ ਨੂੰ ਚੁੱਕ ਕੇ ਜਿਹੜਾ ਮਾਰਿਆ ਜਾ ਰਿਹਾ, ਕਿਵੇਂ ਉਹਨਾਂ ਦੀਆਂ ਲਾਸ਼ਾਂ ਕਿਤੇ ਰੋਹੀਆਂ 'ਚ, ਕਿਤੇ ਦਰਿਆਵਾਂ 'ਚ, ਕਿਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਉਹ। ਲੇਕਿਨ ਉਦੋਂ ਵੀ ਮਾਸ ਕ੍ਰੀਮੇਸ਼ਨ ਦਾ ਜ਼ਿਕਰ ਬਹੁਤਾ ਕਿਤੇ ਨਹੀਂ ਸੀ ਹੋਇਆ, ਕਿਉਂਕਿ ਇਹ ਕ੍ਰੈਡਿਟ ਮੈਂ ਸਮਝਦਾ ਬੇਸ਼ੱਕ ਬਾਅਦ ਦੇ ਵਿੱਚ ਡਾਕਟਰ RN ਕੁਮਾਰ ਜਿਹੜੇ ਪੰਜਾਬ ਆਏ, ਅਸਾਮ ਔਰ ਦੂਜੇ 'ਚ ਉਹਨਾਂ ਨੇ ਕੰਮ ਕੀਤਾ ਹੋਇਆ ਸੀ, ਜਸਪਾਲ ਸਿੰਘ ਢਿੱਲੋਂ, ਜਸਵੰਤ ਸਿੰਘ ਖਾਲੜਾ, ਔਰ ਫਿਰ ਅਕਾਲੀ ਦਲ ਦਾ, ਇਹਨਾਂ ਨੂੰ ਵੀ ਲੱਗਾ ਕਿ ਜੇ ਕੰਮ ਕਰਨਾ ਹੈ ਤੇ ਤੁਹਾਨੂੰ ਕੋਈ ਸੇਫ ਕਵਰ ਚਾਹੀਦਾ। ਅਕਾਲੀਆਂ ਦਾ ਤਾਂ ਉਹਨਾਂ ਨੂੰ ਪਤਾ ਸੀ ਵੀ ਰਲੇ ਹੋਏ ਨੇ ਸਰਕਾਰ ਨਾਲ, ਪਰ ਉਹਨਾਂ ਨੂੰ ਥੋੜਾ ਬਹੁਤ ਜਿਹੜਾ ਕਵਰ ਚਾਹੀਦਾ ਸੀ, ਸੋ ਉਹਨਾਂ ਨੇ ਅਕਾਲੀ ਦਲ ਦਾ ਹਿਊਮਨ ਰਾਈਟਸ ਵਿੰਗ ਬਣਾਇਆ, ਜਿਹਦੇ 'ਚ ਫਿਰ ਜਸਵੰਤ ਸਿੰਘ ਖਾਲੜਾ ਕਿਵੇਂ 25,000 ਅਣਪਛਾਤੀਆਂ ਲਾਸ਼ਾਂ ਦੇ ਕਨਕਲੂਜਨ ਤੇ ਪਹੁੰਚੇ, ਕਿਉਂਕਿ ਇਹਨਾਂ ਨੂੰ ਟਿਪ ਆਫ ਇਸ ਗੱਲ ਦੇ ਉੱਤੇ ਲੱਗੀ ਕਿ ਵੀ ਕਿਉਂਕਿ ਜਦੋਂ ਮਾਰ ਕੇ ਘਰੋਂ ਚੁੱਕਿਆ, ਮਾਰ ਦਿੱਤਾ ਹੈ, ਔਰ ਫਿਰ ਉਹਨੂੰ ਕਿਤੇ ਤਾਂ ਕ੍ਰੀਮੇਟ ਕਰਨਾ ਹੈ। ਹੁਣ ਜਦੋਂ ਕ੍ਰੀਮੇਟ ਕਰਨਾ ਹੈ, ਸੰਸਕਾਰ ਕਰਨਾ ਹੈ, ਜ਼ਾਹਰ ਹੈ ਸ਼ਮਸ਼ਾਨ ਘਾਟਾਂ 'ਚ ਲਿਜਾਇਆ ਜਾਂਦਾ। ਹੁਣ ਜਦੋਂ ਸ਼ਮਸ਼ਾਨ ਘਾਟ 'ਚ ਲਿਜਾਇਆ ਜਾਂਦਾ, ਉੱਥੇ ਕੋਈ ਇਲੈਕਟ੍ਰਿਕ ਕ੍ਰੈਮੇਟੋਰੀਅਮ ਤਾਂ ਹੈ ਨਹੀਂ ਸੀ, ਹੁਣ ਤਾਂ ਬਣੇ ਹੋਏ ਨੇ, ਹੁਣ ਤਾਂ ਇਹ ਵੀ ਵੇਰਵੇ ਨਹੀਂ ਹੋਣੇ ਜਦੋਂ ਇਹਨਾਂ ਨੇ ਅਗਲਾ ਸਿੱਖ ਜੈਨੋਸਾਈਡ ਕਰਨਾ। ਔਰ ਉਹਦੇ 'ਚ ਫਿਰ ਰਜਿਸਟਰ ਰੱਖਿਆ ਮਿਊਨਿਸਪਲ ਕਮੇਟੀ ਨੇ, ਉਹਦੇ 'ਚ ਵੇਰਵੇ ਦਰਜ ਹੁੰਦੇ ਨੇ ਵੀ ਕੌਣ ਥਾਣੇਦਾਰ ਜਾਂ DSP ਲੈ ਕੇ ਆਇਆ, ਭਾਵੇਂ ਉਹਨੂੰ ਕਿਹਾ ਤਾਂ ਅਣਪਛਾਤੀ ਲਾਸ਼ ਜਾਂਦਾ, ਪਰ ਉਸ ਵੇਰਵੇ ਤੋਂ ਹੌਲੀ ਸਰ ਜਸਵੰਤ ਸਿੰਘ ਖਾਲੜਾ ਔਰ ਉਹਨਾਂ ਦੀ ਟੀਮ ਨੇ ਕੱਢਿਆ ਕਿ ਕੱਲੇ ਇੱਕ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਦੁਰਗਿਆਣਾ ਮੰਦਿਰ ਦੇ ਵਿੱਚ ਹੀ 2097 ਜਿਹੜੀਆਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਨ੍ਹਾਂ ਨੂੰ ਲਿਆਂਦਾ ਗਿਆ, ਔਰ ਉਹ ਬਹੁਤੇ ਉਹ ਸੀ ਜਿਨ੍ਹਾਂ ਦੀ ਪਛਾਣ ਵੀ ਹੋਈ ਕਿ ਭਾਈ ਮੁੜ ਕੇ ਉਹ ਕੌਣ ਸੀ, ਕਿਵੇਂ ਉਹਨਾਂ ਨੂੰ ਚੁੱਕਿਆ ਗਿਆ। ਹੁਣ ਇਹ ਜਿਹੜੀ ਸਾਰੀ ਕਹਾਣੀ ਹੈ, ਇਸ ਨੂੰ ਜਦੋਂ ਉਹਨਾਂ ਨੇ ਜਗਜ਼ਾਰ ਕੀਤਾ, ਔਰ ਜਿਵੇਂ ਉਸ ਇਕੱਠ ਦੇ ਵਿੱਚ ਵੀ ਡਿਕਸੀ ਗੁਰੂ ਘਰ ਦੇ ਸਰ ਖਾਲੜਾ ਨੇ ਕਿਹਾ ਸੀ
ਕਿ ਅਜੀਤ ਸਿੰਘ ਸੰਧੂ SSP ਤਰਨਤਾਰਨ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਤੂੰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦਾ ਹੈ, ਜੇ 25,000 ਇੱਕ ਹੋ ਗਈ ਤੇ ਫਿਰ ਕੀ ਫਰਕ ਪੈਗਾ। ਸੋ ਉਹ ਜਦੋਂ ਅਸੀਂ ਔਰ ਇਹਦੇ ਤੇ ਬੀਬੀ ਗੁਰਮੀਤ ਕੌਰ ਜਿਨ੍ਹਾਂ ਦੇ ਸਪੁੱਤਰ ਅੰਗਦ ਸਿੰਘ ਨੂੰ ਇਹਦੇ ਬਾਵਜੂਦ ਕਿ ਉਹ ਅਮਰੀਕਨ ਸਿਟੀਜ਼ਨ ਦੇ ਨਾਲ ਨਾਲ OIC ਕਾਰਡ ਵੀ ਸੀ, ਦਿੱਲੀ ਦੇ 에ਅਰਪੋਰਟ ਤੋਂ ਵਾਪਸ ਮੋੜ ਦਿੱਤਾ ਗਿਆ ਕਿਉਂਕਿ ਉਹਨੇ ਵਾਇਸ ਜਿਸ ਪੋਰਟਲ ਲਈ ਉਹ ਕੰਮ ਕਰਦਾ ਉਹਦੇ ਲਈ ਫਾਰਮਰ ਐਜੀਟੇਸ਼ਨ ਕਸ਼ਮੀਰ ਸਟੋਰੀਜ਼ ਕੀਤੀਆਂ ਨੇ। ਪਰ ਇਸ ਤੋਂ ਵੀ ਜ਼ਿਆਦਾ ਸ਼ਾਇਦ ਤਕਲੀਫ ਅੰਗਦ ਸਿੰਘ ਦੀ ਮਾਂ ਗੁਰਮੀਤ ਕੌਰ ਜਿਨ੍ਹਾਂ ਨੇ ਇੱਕ ਬੜੀ ਜ਼ਬਰਦਸਤ ਜਿਹੜੀ ਰਿਸਰਚ ਬੁੱਕ ਹੈ ਜਿਹਦੇ ਬਾਰੇ ਈਵਨ ਸਰ ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਮੈਂ ਜਦੋਂ ਉਹ ਕਿਤਾਬ ਪੜ੍ਹ ਰਹੀ ਸੀ ਤੇ ਮੈਨੂੰ ਇਵੇਂ ਸੀ ਜਿਵੇਂ ਉਹ ਮੈਂ ਲਿਖੀ ਹੋਏ, ਕਿਉਂਕਿ ਇੰਨੀ ਹਕੀਕਤ ਦੇ ਨੇੜੇ ਉਸ ਦੇ ਵਿੱਚ ਜਜ਼ਬਾਤ ਔਰ ਉਹਦਾ ਨਾਂ ਦਾ ਵੇਲੈਂਟ ਜਸਵੰਤ ਸਿੰਘ ਖਾਲੜਾ ਹੈ ਅੰਗਰੇਜ਼ੀ ਦੇ ਵਿੱਚ, ਪਰ ਇਸ ਦਾ ਪੰਜਾਬੀ ਵਰਸ਼ਨ ਮਰ ਜੀਵੜਾ ਸਰਦਾਰ ਜਸਵੰਤ ਸਿੰਘ ਖਾਲੜਾ। ਕੋਈ ਇਹਦੇ 'ਚ ਸ਼ੱਕ ਨਹੀਂ ਹੈ ਕਿ ਮਰ ਜੀਵੜਾ ਉਹੀ ਹੈ ਜਦੋਂ ਅਸੀਂ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ राम कसौटी राम की झूठा टिके ना कोई, राम कसौटी हाँ कबीर कसौटी राम की झूठा टिके ना कोई, राम कसौटी सो सहे जो मर जिउड़ा है। कि ਇਹ ਕਸੌਟੀ ਦੇ ਉੱਤੇ ਪਰਖਿਆ ਜਾਂਦਾ ਜਦੋਂ ਗੋਲਡ ਪਰਖਿਆ ਜਾਂਦਾ ਸ਼ੁੱਧ ਹੈ ਕਿ ਨਹੀਂ, ਕਿ ਇਹ ਜਿਹੜੀ ਅਸਲ 'ਚ ਜਿਹੜੇ ਰੱਬ ਦੇ ਰਸਤੇ ਤੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਹੁੰਦੇ ਨੇ ਇਹ ਉਸ ਕਸੌਟੀ ਤੇ ਪਰਖੇ ਜਾਂਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਇਸ ਕਸੌਟੀ ਦੇ ਉੱਤੇ ਜਦੋਂ ਪਰਖ ਦਾ ਵੇਲਾ ਆਉਂਦਾ ਕੋਈ ਝੂਠਾ ਨਹੀਂ ਟਿਕਦਾ। ਔਰ ਇਹ ਰਾਮ ਕਸੌਟੀ ਸੋ ਸਹੇ ਜੋ ਮਰ ਜਿਉੜਾ ਹੋਏ, ਜਿਹੜਾ ਮਰ ਜਿਵੜਾ। ਸੋ ਸੱਚਮੁੱਚ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਔਰ ਇਹ ਗੱਲ ਉਹਨਾਂ ਦੀ ਬੇਟੀ ਨਵਕਿਰਨ ਕੌਰ ਨੇ ਜਦੋਂ ਪਹਿਲੀ ਵਾਰ ਮੈਂ ਉਹਨਾਂ ਨੂੰ ਸਟਾਕਟਨ ਦੀ ਸਟੇਜ ਤੋਂ ਸੁਣਿਆ, ਉਹਨਾਂ ਨੇ ਕਿਹਾ ਵੀ ਮੇਰੇ ਪਿਤਾ ਨੇ ਆਪਣਾ ਆਪਾ ਕੁਰਬਾਨ ਕਰਕੇ 25,000 ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਕਿਉਂਕਿ ਜਦੋਂ ਇਹ ਇਸ਼ੂ ਆਇਆ ਫਿਰ ਜ਼ਾਹਰ ਹੋਇਆ ਵੀ ਇਹਨੂੰ ਕਿੱਥੋਂ ਚੁੱਕਿਆ ਉਹਨਾਂ ਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ 27 ਵਰ੍ਹਿਆਂ ਦੇ ਵਿੱਚ ਬਹੁਤ ਕੁਝ ਬੀਤਿਆ, ਬਹੁਤ ਕੁਝ ਬਦਲਿਆ, ਲੇਕਿਨ ਇਹ ਠੀਕ ਹੈ ਕਿ ਉਹਨਾਂ ਦਾ ਉਸ ਦੌਰ ਦੇ ਵਿੱਚ ਸਰਦਾਰ ਖਾਲੜਾ ਦਾ ਜਿਹੜਾ ਉਹਨਾਂ ਨੂੰ ਟੌਰਚਰ ਕਰਕੇ ਸ਼ਹੀਦ ਕਰਨਾ, ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਇਮੀਡੀਏਟ ਨਹੀਂ ਹੋਏ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਨਵੀਆਂ ਏਜੰਸੀਆਂ ਦੀ ਖੇਡ ਜਿਹੜਾ ਗੈਂਗਸਟਰ ਲਾਈਨ ਦੇ ਥੱਲੇ ਜਾਂ ਏਜੰਸੀਆਂ ਟਾਰਗੇਟਡ ਕਿਲਿੰਗ ਦੇ ਨਾਂ ਥੱਲੇ ਕੀ ਕੁਛ ਕਰ ਰਹੀਆਂ ਨੇ। ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਇਹਦੀ ਉਦਾਹਰਣ ਨੇ। ਔਰ ਇਹਨਾਂ 27 ਵਰ੍ਹਿਆਂ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਹੁਣ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਨੌਜਵਾਨਾਂ ਨੂੰ ਨਹੀਂ ਮਾਰਿਆ ਜਾ ਸਕਦਾ, ਅਣਪਛਾਤੀਆਂ ਲਾਸ਼ਾਂ ਔਰ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ ਜਗਜ਼ਾਰ ਹੋਈ ਮਾਸ ਕ੍ਰਿਮੇਸ਼ਨ ਦੀ, ਫਿਰ ਅਸੀਂ ਦੇਖਦੇ ਹਾਂ ਕਿ ਅਗਲੀ ਦਹਾਈ ਸਾਰੀ ਦੀ ਸਾਰੀ ਪੰਜਾਬ ਨੂੰ ਕਿਵੇਂ ਨਸ਼ਿਆਂ ਦੇ ਵਿੱਚ ਡੋਬਿਆ ਗਿਆ, ਕਿਵੇਂ ਲੱਚਰ ਜਿਹੜਾ ਉਹ ਕਲਚਰ ਦੇ ਨਾਂ ਜਿਹੜਾ ਸੱਭਿਆਚਾਰ ਦੇ ਨਾਂ ਥੱਲੇ ਲੱਚਰਪੁਣਾ ਪਰੋਸਿਆ ਗਿਆ। ਔਰ ਫਿਰ ਜਦੋਂ ਅਸੀਂ ਨਵੀਂ ਸਦੀ ਦੇ ਵਿੱਚ ਆਏ 21ਵੀਂ ਸਦੀ ਦੇ ਵਿੱਚ, ਉਸ ਦੇ ਵਿੱਚ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਨੇ ਹਥਿਆਰ ਕੱਢਿਆ ਔਰ ਉਹਦੇ 'ਚ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਿਸਾਨ ਲਹਿਰ, ਔਰ ਹੁਣ ਇਸ ਵੇਲੇ ਅਗੇਨ ਅਸੀਂ ਜ਼ਿਕਰ ਕਰਾਂਗੇ ਕਿ SYL ਕਨਾਲ ਦੇ ਮੁੱਦੇ ਨੂੰ ਦੁਬਾਰਾ ਕਿਵੇਂ ਫਰੰਟ ਬਰਨਰ ਤੇ ਲਿਆਂਦਾ ਜਾ ਰਿਹਾ। ਲੇਕਿਨ ਜਿਉਂ-ਜਿਉਂ ਵਕਤ ਬੀਤਦਾ ਗਿਆ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਜੀਵਨ ਇੱਕ ਉਹ ਪ੍ਰੇਰਨਾ ਸਰੋਤ ਵਾਂਗ ਖਲੋਤਾ। ਬਹੁਤ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਭਾਈ ਖਾਲੜਾ ਨੇ ਨਾ ਤਾਂ AK-47 ਚੁੱਕੀ, ਨਾ ਉਸਨੇ ਕੋਈ ਜੁਝਾਰੂ ਜਥੇਬੰਦੀ ਬਣਾਈ, ਉਹ ਤਾਂ ਸਿਰਫ ਸਰਕਾਰੀ ਜ਼ੁਲਮਾਂ ਦੀ ਕਹਾਣੀ ਨੂੰ ਅਨਰੇਵਲ ਉਸਨੇ ਕੀਤਾ ਕਿ ਭਾਈ ਕੀ ਹੋਇਆ, ਅਣਪਛਾਤੀਆਂ ਲਾਸ਼ਾਂ ਦੀ ਪਛਾਣ ਦੀ ਗੱਲ, ਪਰ ਉਸ ਨੂੰ ਵੀ ਜਿਹੜਾ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਔਰ ਇਹੀ ਕਹਾਣੀ ਅੱਜ ਵੀ ਬਰਾਬਰ ਜਾਰੀ। ਔਰ ਕਿਸੇ ਨੇ ਜਦੋਂ ਅੱਜ ਦੇ ਹਿੰਦੂ ਤਵੀਆਂ ਵੱਲੋਂ ਗੌਰੀ ਲੰਕੇਸ਼ ਹੋਏ, ਉਹ ਕਲਬੂਤਰਾ ਹੋਏ, ਜਾਂ ਸਤਾਨ ਕਿਸੇ ਨੂੰ ਜੇਲ੍ਹ 'ਚ ਰੱਖ ਕੇ ਮਾਰ ਰਹੇ ਨੇ, ਕਿਸੇ ਨੂੰ ਅਦਰਵਾਈਜ਼ ਮਰਡਰ ਕਰ ਰਹੇ ਨੇ, ਸੋ ਉਹ ਕਹਾਣੀ ਬਰਾਬਰ ਜਾਰੀ ਹੈ। ਔਰ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ, ਉਹ ਮਰ ਜੀਵੜਾ ਦਾ ਵੈਲੈਂਟ
ਜਿਨ੍ਹਾਂ ਵਰਗੇ ਉਹ ਆਪ ਹੀ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।